व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पंजाब सरकार विच मंत्री डॉक्टर इंदरबीर निज्जर ने मीडिया नाल गलबात करदियां ਇਹ ਫਿਕਰਾ किया है कि पंजाबियां तू वड्डी बेवकूफ कौम कोई नहीं। सो इस नूं लै के बड़ा हंगामा खड़ा किया जा रहा है। सो विचारन वाली गल है कि अचनचेत के इस जुमले विच की कुछ सच्चाई दी झलक नहीं पैंदी। सो इस बारे आपां गलबात करन जा रहे हैं। सो असीं चाहांगे कि तुसां इस तरह बने रहना, देखण सुन लई एंड लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, मैं लाइव चैट के उत्ते देख रहा सी कवीर मनजीत तूर ने, जिन्हों ने कहा जी असीं बहुत एप्रीशिएट करते हैं तुहाडा पैशन और तुहाडी डेडिकेशन, पर तुसी अपने मुंडे नूं क्यों नहीं भेजदे पंजाब च लड़न दे लई। वैसे ये आर्गूमेंट तो काफ़ी पुराना हो गया। मैं तूर साहब इन्ना दसना चाहुंदा कि मैं अपनी सारी जिंदगी इस काज नूं समर्पित कीती। ਜਦੋਂ ਚੜ੍ਹਦੀ ਜਵਾਨੀ ਦੇ ਵੇੜੇ ਤੁਸੀਂ ਦੇਖਦੇ ਹੋ ਵੀ ਧੱਕਾ ਹੋ ਰਿਹਾ, ਨਿਆਂ ਹੋ ਰਿਹਾ, ਔਰ ਮੈਂ ਕਦੇ ਆਪਣੀ ਕਹਾਣੀ ਪਾਈ ਨਹੀਂ ਹੈ। ਲੇਕਿਨ ਇਹ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਜੇ ਤੁਸੀਂ ਸਮਝਦੇ ਹੋ ਕਿ ਪਰਿਵਾਰ ਜਾਂ ਬੱਚਿਆਂ ਦੇ ਮੋਹ ਨੇ ਜਿਹੜਾ ਕਿੰਨਿਆਂ ਦੇ ਹੱਥ ਪੈਰ ਬੰਨੇ ਹੋਏ ਨੇ, ਗੁਰੂ ਨੇ ਰਹਿਮਤ ਕਰਕੇ ਮੈਨੂੰ ਇਹ ਵੀ ਬਲ ਦਿੱਤਾ ਕਿ ਮੈਂ ਆਪਣੇ ਪਰਿਵਾਰਕ ਹਿੱਤਾਂ ਨੂੰ ਕੁਰਬਾਨ ਕਰਕੇ ਇਸ ਸਾਰੇ ਰਸਤੇ ਤੁਰਿਆ। ਔਰ ਹੁਣ ਵੀ ਜਿਹੜੇ ਜਿੰਨੇ ਸਾਹ ਨੇ ਉਹ ਪੰਥ ਦੇ ਲੇਖੇ ਨੇ। ਜਦੋਂ ਵੀ ਲੋੜ ਪਈ, ਜੇ ਕਦੇ ਇਹ ਵਕਤ ਆਇਆ ਤੇ ਜੇ ਸਾਡੇ ਆਈਡੀਅਲ ਬਾਬਾ ਦੀਪ ਸਿੰਘ ਸਰ ਸ਼ਾਮ ਸਿੰਘ ਅਟਾਰੀ ਵਾਲਾ ਨੇ, ਅਸੀਂ ਖੁਦ ਹੀ ਖੰਡਾ ਖੜਕਾਉਣ ਦੀ ਸਮਰੱਥਾ ਰੱਖਦੇ ਹਾਂ। ਮੇਰੇ ਕੋਈ ਪਰਿਵਾਰਕ ਜਿਹੜਾ ਹੈ ਉਸ ਦੇ ਨਾਲ ਜੁੜਿਆ ਹੋਇਆ ਕੁਛ ਨਹੀਂ ਹੈ। ਦੂਸਰਾ ਪਾਰਟ, ਜਿਹੜੇ ਲੋਕ ਇਹ ਤਾਨਾ ਦੇਣ ਵਾਲੇ ਨੇ ਕਿ ਜੀ ਉੱਥੇ ਨੇ, ਹੁਣ ਇੱਕ ਅੰਮ੍ਰਿਤਪਾਲ ਸਿੰਘ ਗਿਆ ਤਾਂ ਹੈ ਦੁਬਈ ਤੋਂ, ਤੁਹਾਨੂੰ ਉਹ ਤਾਂ ਵਿਚਾਰਾ ਅੰਮ੍ਰਿਤ ਛਕਾਉਣ ਦੀ ਗੱਲ ਹੀ ਅਜੇ ਕਰ ਰਿਹਾ, ਨਾ ਉਹਨੇ ਖੰਡਾ ਚੁੱਕਿਆ, ਨਾ ਉਹਨੇ ਖਾਲਿਸਤਾਨ ਦੇ ਕੋਈ ਝੰਡੇ ਲਹਿਰਾਏ ਨੇ। ਤੇ ਜੇ ਉਹਨਾਂ ਨੇ ਤੁਹਾਨੂੰ ਵਕਤ ਪਾਇਆ ਹੋਇਆ ਤਾਂ ਤੁਸੀਂ ਇਹ ਸਮਝੋ ਕਿ ਭਾਈ ਇਹ ਡਾਇਸਪੋਰਾ ਦੇ ਵਿੱਚ ਬੈਠ ਕੇ ਜੋ ਵੀ ਜਿੰਨੀ ਕੁ ਸੇਵਾ ਕਰ ਸਕਦਾ ਹੈ, ਅਸੀਂ ਇੱਥੋਂ ਦੇ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਆਪਣਾ ਕੰਮ ਕਰਦੇ। ਪਰ ਇਹ ਵੀ ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਇੱਕ ਦਿਨ ਆਏਗਾ ਕਿ ਇੱਥੇ ਪਹਿਲੀ ਜਨਰੇਸ਼ਨ, ਦੂਸਰੀ ਜਨਰੇਸ਼ਨ, ਹਰ ਇੱਕ ਨੂੰ ਹੀ ਜਿਹੜਾ ਆਪਣੇ ਹੱਕਾਂ ਦੇ ਲਈ ਉੱਥੇ ਜਾ ਕੇ ਜਦੋਂ ਖੰਡਾ ਖੜਕਾਉਣ ਦਾ ਵੇਲਾ ਆਇਆ, ਅਜੇ ਅਸੀਂ ਖੰਡੇ ਤੋਂ ਬਿਨਾਂ ਵੀ ਜਿਹੜਾ ਉਹ ਆਪਣੀ ਲੜਾਈ ਨੂੰ ਜਾਰੀ ਰੱਖ ਸਕਦੇ। ਹੁਣ ਗੱਲ, ਕਿਉਂਕਿ ਤੂਰ ਸਾਹਿਬ ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਹਾਂ ਮੈਂ, ਔਰ ਸ਼ੁਕਰੀਆ ਵੈਸੇ ਕਿ ਸਾਡੇ ਵੀਰ ਦੇਖਦੇ ਨੇ, ਔਰ ਉਹਨਾਂ ਨੇ ਇੱਕ ਤਾਨਾ ਵੀ ਮਾਰਿਆ, ਪਰ ਚੰਗੇ ਅੰਦਾਜ਼ ਦੇ ਵਿੱਚ ਮਾਰਿਆ। ਜਿਵੇਂ ਉਹ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜਿਹੜੇ ਝਾੜ ਦੇ ਪਿੱਛੇ ਸੀ, ਉਹਨਾਂ ਨੂੰ ਤੁਰੇ ਜਾਂਦੇ ਉਹਨਾਂ ਨੇ ਕਿਹਾ ਸੀ ਕਿ ਦੇਖੋ ਸਿੱਖ ਲੁਕੇ ਹੋਏ ਨੇ, ਤੇ ਦੂਜੇ ਨੇ ਕਿਹਾ ਸੀ ਨਹੀਂ ਨਹੀਂ ਇਹ ਸਿੱਖ ਨਹੀਂ ਹੋ ਸਕਦੇ ਜਿਹੜੇ ਲੁਕੇ ਹੋਣ। ਉਹਨਾਂ 'ਚੋਂ ਬਾਬਾ ਬੋਤਾ ਸਿੰਘ, ਗਰਜਾ ਸਿੰਘ ਨਿਕਲੇ। ਮੇ ਵੀ ਕੋਈ ਜਿਹੜਾ ਇਸ 'ਚੋਂ ਇਹਨਾਂ ਤਾਨਿਆਂ 'ਚੋਂ ਵੀ ਕੁਛ ਨਿਕਲਦਾ ਹੀ ਹੋਏਗਾ। ਅੰਮ੍ਰਿਤਪਾਲ ਸਿੰਘ ਨੇ ਵੀ ਉਹ ਤਾਨਾ ਖਾਧਾ ਹੋਏਗਾ ਕਿ ਉੱਥੇ ਬੈਠਾ ਉਹ ਕਲੱਬ ਹਾਊਸਿਸ ਦੂਜਿਆਂ 'ਚ ਐਕਟਿਵ ਹੈ। ਹੁਣ ਇਹ ਇੰਦਰਜੀਤ ਨਿੱਜਰ ਮੈਂ ਤਾਂ ਨਹੀਂ ਜਾਣਦਾ, ਮਿਨਿਸਟਰ ਨੇ, ਮਿਨਿਸਟਰ ਵੀ ਜਿਹੜੇ ਨੇ ਉਹ ਪੰਜਾਬ ਲੋਕਲ ਬਾਡੀਜ਼ ਮਿਨਿਸਟਰ, ਔਰ ਉਹਨਾਂ ਦਾ ਇੱਕ ਸਾਊਂਡ ਬਾਈਟ ਘੁੰਮ ਰਿਹਾ ਸੀ, ਔਰ ਉਹਦੇ 'ਚ ਉਹਨਾਂ ਨੇ ਗੱਲ ਤਾਂ ਉਹ ਠੀਕ ਕੌਨਟੈਕਸਟ ਦੇ ਵਿੱਚ ਕਿਰਸਾਣੀ 'ਚ ਕਰ ਰਹੇ ਨੇ ਕਿ ਭਾਈ ਕੋਈ ਸਮਝਣ ਤੋਂ ਆਕੀ ਨੇ ਕਿ ਤੁਸੀਂ ਆਪਣੀ ਜ਼ਮੀਨ ਦਾ ਪਾਣੀ ਕੱਢ ਕੇ ਗਰਾਊਂਡ ਲੈਵਲ 'ਤੇ ਕਿੱਥੇ ਲੈ ਗਏ ਹੋ। ਨਹਿਰੀ ਪਾਣੀ ਜਿਹੜਾ ਪੰਜਾਬ ਦਾ ਇੱਕ ਸਟੇਜ ਦੇ ਉੱਤੇ 70% ਜ਼ਮੀਨਾਂ ਨੂੰ ਨਹਿਰੀ ਪਾਣੀ ਜਿਹੜਾ ਉਹਦੀ ਸਿੰਚਾਈ ਹੁੰਦੀ ਸੀ, ਉਹਨੂੰ ਕੋਈ ਵਰਤਦਾ ਨਹੀਂ। ਉਹਨੇ ਕਿਹਾ ਜੀ ਬਿਜਲੀ ਕਿਉਂਕਿ ਮੁਫਤ ਹੈ, ਦੂਜਾ ਤੁਸੀਂ ਔਨ ਕੀਤਾ ਹੀ ਹੋਇਆ ਬਟਨ, ਬਿਜਲੀ ਚਲੀ ਵੀ ਗਈ ਤਾਂ ਵੀ, ਆ ਗਈ ਤਾਂ ਵੀ। ਉਹਨਾਂ ਨੇ ਕਿਹਾ ਫਿਰ ਜੇ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ ਹੈ ਤੇ ਉਹ ਕਣਕ ਝੋਨਾ ਸਾਈਕਲ ਉਹ ਸੂਟ ਕਰਦਾ ਹੈ ਜ਼ਿਮੀਂਦਾਰਾਂ ਨੂੰ, ਔਰ ਦੂਸਰਿਆਂ ਨੂੰ ਉਹਦੇ ਥੱਲੇ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਹੇ ਨੇ। ਔਰ ਉਸ ਕੰਟੈਕਸਟ ਦੇ ਵਿੱਚ ਹੀ ਉਹਨੇ ਫਿਰ ਇਹ ਕਿਹਾ ਕਿ ਭਾਈ ਪੰਜਾਬੀਆਂ ਤੋਂ ਬੇਵਕੂਫ ਕੌਮ ਕੋਈ ਨਹੀਂ। ਔਰ ਉਹਨਾਂ ਨੇ ਮੀਡੀਆ ਦੇਰ ਇਜ਼ ਨੋ ਕਮਿਊਨਿਟੀ ਸਟੂਪਿਡਰ ਦੈਨ ਪੰਜਾਬੀਜ਼। ਹੁਣ ਵੈਸੇ ਤਾਂ ਇਹ ਦੋਨੋਂ ਪੰਜਾਬਾਂ 'ਤੇ ਹੀ ਗੱਲ ਚਲੀ ਗਈ। ਵੈਸੇ ਤਾਂ ਕਹਿਣਾ ਤਾਂ ਉਹ ਇਹ ਚਾਹੁੰਦਾ ਹੋਇਆ, ਖੁਦ ਵੀ ਉਹ ਪ੍ਰਕਾਸ਼ ਦਾੜੇ ਨਾਲ ਡਾਕਟਰ ਵੀ ਨਾਲ ਲੱਗਾ ਹੋਇਆ, ਸੋ ਜ਼ਾਹਰ ਹੈ ਕਿ ਬਈ ਐਜੂਕੇਟਡ ਬੰਦਾ। ਗੱਲ ਵੀ ਉਹਨੇ ਜਿਸ ਅੰਦਾਜ਼ 'ਚ ਉਹ ਇਹ ਗਿਲੇ ਵਾਂਗ ਵੀ ਹੈ ਕਿ ਭਾਈ ਕੋਈ ਅਕਲ ਦਾ ਕੰਮ ਕਰ ਲਓ। ਲੇਕਿਨ ਮੈਨੂੰ ਇਹ ਸੁਝਿਆ ਕਿ ਵੀ ਕਹਿਣਾ ਤਾਂ ਉਹ ਜੋ ਚਾਹੁੰਦਾ ਹੈ ਉਹ ਇਹੀ ਹੈ ਕਿ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ
ਕਿ ਅਸੀਂ ਔਰ ਬੜਾ ਗੁੱਸਾ ਕੀਤਾ ਬਹੁਤਿਆਂ ਨੇ। ਸੁਖਪਾਲ ਖਹਿਰਾ ਨੇ ਵੀ ਨਾਲ ਹੀ ਟਵੀਟ ਕਰਤਾ, ਦੂਜਾ ਉਹ ਇੱਕ ਦਿਨ ਦੇ ਵਿੱਚ ਮਾਫੀ ਮੰਗਣ ਤੇ ਵੀ ਆ ਗਿਆ ਕਿ ਜੀ ਪੰਜਾਬੀ ਬਹੁਤ ਬਹਾਦਰ, ਦੇਸ਼ ਦੀ ਵੀ ਰੱਖਿਆ ਕਰਦੇ ਨੇ, ਦੇਸ਼ ਨੂੰ ਕਰਦੇ ਵੀ ਨੇ, ਮਾਫੀ ਮੰਗਦਾ। ਨਹੀਂ, ਮਾਫੀ ਨਹੀਂ ਸੀ ਮੰਗਣੀ ਚਾਹੀਦੀ। ਰਾਦਰ ਇਹ ਜਿਵੇਂ ਅਸੀਂ ਕਿਹਾ ਕਿ ਵੀ ਤੂਰ ਸਾਹਿਬ ਨੇ ਵੀ ਆਪਣੀ ਗੱਲ ਮਾਰੀ ਹੈ, ਇਹ ਇੱਕ ਹੁੰਦਾ ਹਾਂ ਕਿ ਵੀ ਤੁਹਾਨੂੰ ਹੁਣ ਬੇਵਕੂਫ ਔਰ ਅਕਲਮੰਦੀ 'ਚ ਵੈਸੇ ਤਾਂ ਉਹਦੀ ਕੋਈ ਡੈਫੀਨੇਸ਼ਨ ਨਹੀਂ ਹੈ। ਹਾਂ, ਇੱਕ ਗੱਲ ਜ਼ਰੂਰ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਮੈਂ ਅਕਸਰ ਦੁਹਰਾਉਂਦਾ ਹੁੰਦਾ ਕਿ once you fool me shame on you, twice you fool me shame on me। ਇੱਕ ਵਾਰ ਧੋਖਾ। ਤੇ ਜਦੋਂ ਹੁਣ ਇਹ ਜਿਹੜੇ ਪੰਜਾਬੀਆਂ ਦੀ ਗੱਲ ਕਰ ਰਹੇ ਨੇ, ਪਾਕਿਸਤਾਨੀ ਪੰਜਾਬ ਤੇ ਤਾਂ ਨਾ ਇਹਨਾਂ ਦੀ ਪਹੁੰਚ ਹੈ, ਉਹਨਾਂ ਨੇ ਤਾਂ ਇੱਕੋ ਮੁਲਕ ਹੈ ਉਹਨਾਂ ਦੇ ਕੋਲ। ਹੁਣ ਜਿਹੜਾ ਆਪਣਾ 50,300 ਸਕੁਅਰ ਕਿਲੋਮੀਟਰ ਦਾ ਏਰੀਆ ਪੰਜਾਬ, ਉਹਦੇ 'ਚ ਸਾਡੇ ਪੰਜਾਬੀ ਹਿੰਦੂ ਵੀਰਾਂ ਦੀ ਜੇ ਗੱਲ ਕਰੀਏ, ਉਹ ਤਾਂ ਆਪਣੇ ਆਪ ਨੂੰ ਪੰਜਾਬੀ ਵੀ ਨਹੀਂ ਮੰਨਦੇ, ਕਿਉਂਕਿ ਪੰਜਾਬੀ ਜ਼ਬਾਨ ਨੂੰ ਹੀ ਨਹੀਂ ਮੰਨਦੇ। ਲੈ ਦੇ ਕੇ ਆਪਣੇ ਰਹਿ ਗਏ। ਤੇ ਆਪਣਿਆਂ ਬਾਰੇ ਗੱਲ ਗਲਤ ਨਹੀਂ ਹੈ ਇਹ ਸਾਰੀ ਕਿ ਵੀ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਹੁਣ ਕੁਰਬਾਨੀਆਂ ਦਾ ਇਤਿਹਾਸ ਵੀ ਗਿਣ ਲਓ, ਦੂਜਿਆਂ ਦਾ ਵੀ ਗਿਣ ਲਓ। ਜਦੋਂ ਵੇਲਾ ਆਉਂਦਾ ਹੈ ਕੁਛ ਖੱਟਣ ਦਾ, ਉਦੋਂ ਅਸੀਂ ਜਿਹੜਾ ਉਹ ਘਰੋਂ ਗਏ ਫਰੰਗੀ ਦੇ ਮਾਰਨੇ ਨੂੰ, ਅੱਗੋਂ ਚਾਬੀਆਂ ਹੱਥ ਫੜਾ ਆਏ, ਸ਼ਾਹ ਮੁਹੰਮਦਾ ਆਖਦੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਏ। ਹੁਣ ਜੇ ਅਸੀਂ ਇਤਿਹਾਸ ਦੇ ਇਹਨਾਂ 75 ਸਾਲਾਂ ਦੇ ਪੀਰੀਅਡ ਨੂੰ ਵੀ ਦੇਖੀਏ, 47 ਤਾਂ ਇੱਕ ਵੱਡਾ ਹੈ ਹੀ ਸੀ ਕਿ ਭਾਈ ਤੁਸੀਂ ਇੱਕ ਬਤੌਰੇ ਕੌਮ। ਔਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਰਤ ਪਾਕਿਸਤਾਨ ਦੀ ਵੰਡ ਅਸਲ 'ਚ ਪੰਜਾਬ ਦੀ ਵੰਡ ਹੈ, ਬੰਗਾਲ ਵੀ ਵੰਡਿਆ ਗਿਆ, ਪਰ ਬੰਗਾਲ 'ਚ ਇਵੇਂ ਨਹੀਂ ਅਸੀਂ ਐਥਨਿਕ ਕਲੀਨਜ਼ਿੰਗ ਨਹੀਂ ਕੀਤੀ ਹੈ ਇੱਕ ਦੂਜੇ ਦੀ। ਪੰਜਾਬ ਦੇ ਵਿੱਚ ਤਾਂ ਅਸੀਂ ਸਫਾਈ ਕਰ ਦਿੱਤੀ ਇੱਕ ਦੂਜੇ ਦੀ। ਇੱਧਰ ਈਸਟ ਪੰਜਾਬ, ਵੈਸਟ ਬੰਗਾਲੀਆਂ ਨੇ, ਅੱਜ ਵੀ ਤੁਸੀਂ ਦੇਖੋਗੇ ਕਿ ਬੰਗਾਲ 'ਚ ਆਲਮੋਸਟ 30-32% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ ਵੈਸਟ ਬੰਗਾਲ 'ਚ। ਹੁਣ ਬੰਗਲਾਦੇਸ਼ 'ਚੋਂ ਜਿਹੜੀ ਹਿੰਦੂਆਂ ਦੀ ਹਿਜਰਤ ਜਾਂ ਫਲਾਣਾ ਢਿਮਕਾ ਸਾਰਾ ਰੌਲਾ ਹੈ, ਕਿਉਂਕਿ ਵੱਡੀ ਉੱਥੇ ਹੀ ਆਬਾਦੀ ਬੈਠੀ ਰਹੀ। ਲੇਕਿਨ ਅਸੀਂ ਜੋ ਕੁਛ ਪੰਜਾਬ ਦੇ ਵਿੱਚ ਕੀਤਾ, ਹੁਣ ਉਹ ਤਾਂ ਪੰਜਾਬੀ ਕੌਮ ਦੀ ਬੇਵਕੂਫੀ ਸੀ ਕਿ ਵੀ ਸਾਨੂੰ ਇਹ ਸਮਝ ਵੀ ਨਹੀਂ ਆਈ ਕਿ ਵੀ ਅਸੀਂ ਖਾਸ ਤੌਰ 'ਤੇ ਸਿੱਖ ਕੌਮ ਜਿਹੜੀ ਆਪਣੀ ਲੀਡਰਾਂ ਦੇ ਢਹਿ ਚੜ੍ਹ ਕੇ ਜਿਹੜੀ ਹੈ ਉਹ ਬਲਦੀ ਦੇ ਬੂਥੇ 'ਚ ਉਹਨਾਂ ਨੇ ਸਿਰ ਦਿੱਤਾ। ਔਰ ਉਹ ਐਥਨਿਕ ਕਲੀਨਜ਼ਿੰਗ ਦੋਵੇਂ ਪਾਸੇ ਉਸ ਦੀ ਜਿਹੜਾ ਆਗਾਜ਼ ਹੋਇਆ ਉਹ ਸਾਰੇ ਦੇ ਚੱਲਦੇ। ਹੁਣ ਉਸ ਤੋਂ ਬਾਅਦ ਵੀ ਕਿੰਨੇ ਮੌਕੇ ਨੇ, ਜੇ ਹੁਣ ਇੱਕ ਪਾਸੇ ਉਹੀ ਸਾਡੇ ਨੁਮਾਇੰਦੇ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਨਾ ਕਰਦੇ ਨੇ ਕਾਂਸਟੀਟਿਊਸ਼ਨ ਨੂੰ, ਫਿਰ ਤੁਸੀਂ ਦੇਖਦੇ ਹੋ ਉਹੀ ਜਾ ਕੇ ਉਹਦੀ ਸਹੁੰ ਚੁੱਕ ਕੇ ਬਾਅਦ 'ਚ ਜਿਹੜੇ ਨੇ ਉਹੀ ਹੁਕਮ ਸਿੰਘ ਸਪੀਕਰ ਵੀ ਬਣਦਾ, ਤੁਸੀਂ ਫਿਰ ਉਹਦੀ ਕੰਟੀਨਿਊਟੀ ਕਰਦੇ ਹੋ। ਇਹੀ ਜਿਹੜੇ ਨੇ 50ਵੇਂ ਤੱਕ ਪਹੁੰਚਦੇ ਆ। ਹੁਣ ਅੱਜ ਅਸੀਂ ਪਾਣੀਆਂ ਦੀ ਗੱਲ ਕਰਦੇ ਹਾਂ ਕਿ ਜੀ ਅੱਧਿਓਂ ਜ਼ਿਆਦਾ ਪਾਣੀ 16.5 ਮਿਲੀਅਨ ਏਕੜ ਫੁੱਟ ਪਾਣੀ ਜਦੋਂ ਕੈਲਕੂਲੇਟ ਸੀ, 8.5 ਮਿਲੀਅਨ ਏਕੜ ਫੁੱਟ ਰਾਜਸਥਾਨ ਨੂੰ ਜਾ ਰਿਹਾ ਹੈ। ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਚੀਫ ਮਿਨਿਸਟਰ, ਉਦੋਂ ਤਾਂ ਇਹ ਨਹੀਂ ਸੀ ਕਿ ਵੀ ਕੋਈ ਸਿੱਖ ਹੋਮਲੈਂਡ ਦੀ ਮੰਗ ਹੈ ਜਾਂ ਦੂਜਾ ਹੈ, ਉਹ ਤਾਂ ਇੱਕ ਸੈਕੂਲਰ ਇੱਕ ਵੱਡਾ ਪੰਜਾਬ ਜਿੱਥੇ ਸਿੱਖਾਂ ਦੀ ਆਬਾਦੀ 30% ਸੀ। ਉਦੋਂ ਵੀ ਤੁਸੀਂ ਪੰਜਾਬੀ ਕੌਮ ਦੀ ਬੇਵਕੂਫੀ ਕਹਿ ਸਕਦੇ ਹੋ ਕਿ ਵੀ ਤੁਸੀਂ ਇੱਕ ਨਾਨ ਰਾਈਪੇਰੀਅਨ ਸੂਬੇ ਨੂੰ ਆਪਣਾ ਦੇ ਰਹੇ ਹੋ, ਕੈਰੋਂ ਦੇ ਪੀਰੀਅਡ ਦਿੱਤਾ ਜਾ ਰਿਹਾ। ਜੇ ਪੰਜਾਬ ਬਣਦਾ, ਔਰ ਦੂਜੀ ਬੇਵਕੂਫੀ ਜ਼ਾਹਰ ਹੈ ਪੰਜਾਬ ਦੇ ਹਿੰਦੂਆਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਾ ਕੇ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਦਿੱਤਾ। 1966 ਦੇ ਵਿੱਚ ਪੰਜਾਬੀ ਸੂਬਾ ਬਣ ਜਾਂਦਾ। 1967 ਤੁਸੀਂ ਗੱਲ ਕਰਕੇ ਹਟੇ ਕਿ ਜੇ ਟਰੂ ਫੈਡਰਲ ਸਟਰਕਚਰ ਬਣਾਉਣ ਦੇ ਲਈ ਤਾਂ ਕਿ ਯੂਨਿਟਰੀ ਸਿਸਟਮ ਨਾ ਬਣੇ, ਜਸਟਿਸ ਗੁਰਨਾਮ ਸਿੰਘ ਪਹਿਲਾ ਚੀਫ ਮਿਨਿਸਟਰ ਬਣਦਾ, ਕਰੁਣਾਨਿਧੀ ਦੇ ਨਾਲ ਮਿਲ ਕੇ 8 ਸੂਬਿਆਂ 'ਚ ਸੰਯੁਕਤ ਵਿਧਾਇਕ ਦਲ ਦੀਆਂ ਸਰਕਾਰਾਂ ਨੇ ਚੰਡੀਗੜ੍ਹ 'ਚ ਮੀਟਿੰਗ ਰੱਖੀ ਜਾਂਦੀ ਹੈ। ਐਨ ਮੌਕੇ ਦੇ ਉੱਤੇ ਕੁਛ ਦਿਨ ਪਹਿਲਾਂ ਉਹਨੂੰ ਕੈਂਸਲ ਕਰ ਦਿੱਤਾ ਜਾਂਦਾ ਕਿਉਂਕਿ ਜਸਟਿਸ ਗੁਰਨਾਮ ਸਿੰਘ ਅਗੇਨ ਜਿਹੜਾ ਉਹ ਪੰਜਾਬੀਆਂ ਦਾ ਜਿਹੜਾ ਇੱਕ ਬੇਵਕੂਫ ਬੰਦਾ ਸਾਬਤ ਹੁੰਦਾ ਉਸ ਦਬਾਅ ਦੇ ਥੱਲੇ, ਜਾਂ ਆਪਣਾ ਉਹਨਾਂ ਦਾ ਕੀ ਏਜੰਡਾ। ਫਿਰ ਕਿੰਨੀਆਂ ਕਹਾਣੀਆਂ। ਬਿਲਕੁਲ ਐਮਰਜੈਂਸੀ ਦੇ ਖਿਲਾਫ ਮੋਰਚਾ ਅਕਾਲੀ ਲਾਉਂਦੇ ਨੇ, ਦਿੱਲੀ ਵੱਲੋਂ ਆਂਦਾ ਹੈ ਕਿ ਭਾਈ ਤੁਸੀਂ ਕਸ਼ਮੀਰ ਵਰਗਾ ਸਟੇਟਸ ਲੈ ਲਓ, ਦੂਜਾ ਸਿਰਫ ਜਿਹੜਾ ਉਹ ਭਾਰਤ ਤੋਂ ਬਿਲਕੁਲ ਅੱਡ ਹੋਣ ਦੀ ਗੱਲ ਨਾ ਹੋਏ, ਪੰਜਾਬੀ ਬੋਲਦੇ ਇਲਾਕੇ, ਪਾਣੀ, ਚੰਡੀਗੜ੍ਹ, ਮੋਰਚਾ ਵਾਪਸ। ਹੁਣ ਜੇ ਤਾਂ ਪੋਲੀਟੀਕਲ ਸਿਆਣਪ ਹੁੰਦੀ, ਬੰਦਾ ਕਹਿੰਦਾ ਖਸਮਾਂ ਨੂੰ ਖਾਣੇ ਸਾਰੇ, ਇਹਨਾਂ ਨੇ ਪਹਿਲਾਂ ਕਿਹੜਾ ਸਾਡਾ ਸਾਥ ਦਿੱਤਾ। ਇਹ ਨਾ ਕਰਦਾ, ਨਹੀਂ ਜੀ ਨਹੀਂ ਅਸੀਂ ਤਾਂ ਹੁਣ ਅਰਦਾਸ ਕੀਤੀ ਹੈ। ਉਹ ਬਾਦਲ ਉਹਦਾ ਇੰਟਰਸਟ RSS ਨਾਲ ਜੁੜੇ ਹੋਏ। ਸੋ ਜਦੋਂ ਵੀ ਤਾਕਤ ਨਿਕਲਦੀ ਹੈ, ਜਦੋਂ ਸਰ ਕਪੂਰ ਸਿੰਘ ਇੰਟਰਪ੍ਰੇਟ ਕਰਦੇ ਨੇ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਕਿ ਜਦੋਂ ਕੋਈ ਟਰਾਂਸਫਰ ਹੁੰਦਾ ਹੈ ਜਾਂ ਤੁਹਾਨੂੰ ਤਾਕਤ ਦਿੰਦਾ ਹੈ, ਉਹ ਸਰਕਮਸਟੈਂਸਿਸ ਬਣਦੇ ਨੇ।
ਉਸ ਵੇਲੇ ਇੰਦਰਾ ਗਾਂਧੀ ਫਸੀ ਹੋਈ ਸੀ ਬੁਰੀ ਤਰ੍ਹਾਂ, ਔਰ ਉਹ ਸਿੱਖਾਂ ਨੂੰ ਨਾਲ ਰੱਖਣਾ ਚਾਹੁੰਦੀ ਸੀ। ਅਸੀਂ ਉਹਨੂੰ ਗਵਾਇਆ ਆਪਰਚੁਨਿਟੀ ਨੂੰ। ਅੱਛਾ। ਫਿਰ ਅਸੀਂ ਸਿੱਧਾ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਟੱਕਰ ਹੋਈ, ਜੂਨ 84 ਦਾ ਪਹਿਲਾ ਹਫ਼ਤਾ ਵਾਪਰਦਾ। ਹੁਣ ਉਸ ਵੇਲੇ ਇੰਦਰਾ ਗਾਂਧੀ ਤਾਂ ਜਿਹੜੀ ਆ ਉਹ ਗਈ ਅਕਤੂਬਰ 'ਚ, ਉਸ ਦੇ ਨਾਲ ਉਹਨੂੰ ਸਜ਼ਾ ਦਿੱਤੀ ਸਿੰਘਾਂ ਨੇ। ਘਬਰਾਇਆ ਰਾਜੀਵ ਗਾਂਧੀ ਸਿੱਖ ਕੌਮ ਦੇ ਨਾਲ ਕਿਤੇ ਨਾ ਕਿਤੇ ਕੋਈ ਸਮਝੌਤਾ ਕਰਨਾ ਚਾਹੁੰਦਾ ਸੀ। ਅੱਛਾ। ਅਸੀਂ ਲੌਂਗੋਵਾਲ ਕੱਢ ਲਿਆ, ਉਹੀ ਉਹਦੇ ਨਾਲ ਉਹ ਕਿਵੇਂ ਸਰੈਂਡਰ ਕਰਵਾਇਆ ਕਿ ਭਾਈ SYL ਕਨਾਲ ਬਣਾਉਣ ਦਾ ਉਹਦੇ 'ਚ ਐਗਰੀਮੈਂਟ। ਕਿੱਥੇ ਹਕੂਮਤ ਡਰੀ ਹੋਈ ਜਿਹੜੀ ਸਿੱਖਾਂ ਨੂੰ ਅਗੇਨ, ਬੇਸ਼ੱਕ ਇੱਕ ਬਹੁਤ ਵੱਡੀ ਟ੍ਰੈਜਡੀ। ਦੂਜਾ, ਜੇ ਗੱਲ ਅਸੀਂ ਥੋੜ੍ਹੀ ਬਹੁਤ ਵੀ ਸਿਆਣਪ ਦੀ ਕਰੀਏ ਵੀ ਤੁਸੀਂ ਹਾਸਲ ਕੀ ਕਰਦੇ ਹੋ ਸਾਰੇ 'ਚ। ਅੱਛਾ। ਔਰ ਉਹਦੇ ਤੋਂ ਬਾਅਦ ਕਿੰਨੇ ਮੌਕੇ ਜੁਝਾਰੂ ਲਹਿਰ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਇਹ, ਔਰ ਆ ਹੁਣੇ ਹੀ ਕਿਸਾਨ ਮੋਰਚਾ 13 ਮਹੀਨੇ ਚੱਲਿਆ, ਅਸੀਂ ਆ ਕੇ ਉਸ ਕਗਾਰ ਦੇ ਉੱਤੇ ਪੰਜਾਬੀ ਕੌਮ ਖਲੋਤੀ ਜੇ ਉਸ ਦੇ ਮਿਸਟਰ ਨਿੱਜਰ ਦੇ ਕਹਿਣ ਵਾਂਗ ਉਹਨੂੰ ਪੰਜਾਬੀ ਕੌਮ ਹੀ ਕਹਿਣਾ ਹੋਵੇ ਕਿ ਇੰਨੀ ਤਾਕਤ ਦੇ ਨਾਲ ਦੁਨੀਆ ਦੇ ਵਿੱਚ ਉਭਾਰ ਹੋਇਆ, ਕਾਨੂੰਨ ਵਾਪਸ ਹੋਏ ਕਿ ਪੰਜਾਬ ਦੇ ਵਿੱਚ ਤੁਸੀਂ ਕੀ ਸਟਰਕਚਰ ਬਣਾਉਣਾ ਤੁਹਾਡੇ ਕੋਲ ਸੀ। ਪਰ ਮੈਂ ਅਖੀਰ 'ਚ ਕਹਾਂ ਕਿ ਨਿੱਜਰ ਸਾਹਿਬ, ਜਿਸ ਪਾਰਟੀ 'ਚ ਤੁਸੀਂ ਬੈਠੇ ਹੋ, ਜਿਹਦੇ ਤੁਸੀਂ ਵਜ਼ੀਰ ਹੋ, ਔਰ ਜਿਸ ਮੰਚ ਤੋਂ ਤੁਸੀਂ ਪੰਜਾਬੀਆਂ ਨੂੰ ਬੇਵਕੂਫ ਕੌਮ ਕਹਿ ਰਹੇ ਹੋ, ਤੁਹਾਡੇ ਤੋਂ ਵੱਡਾ ਹੋਰ ਕਿਹੜਾ ਬੇਵਕੂਫ ਹੋਏਗਾ ਕਿ ਵੀ ਤੁਸੀਂ ਉਸ ਦਿੱਲੀ ਦੇ ਚੋਰ ਬਾਣੀਏ ਦੇ ਪਾਰਟੀ ਦੇ ਵਿੱਚ ਅੱਜ ਤੁਹਾਡੇ ਇਹੀ ਨਹੀਂ, ਚਲੋ ਪੰਜਾਬ ਦੇ ਤਾਂ ਪਾਣੀ ਜਾਂ ਕ੍ਰੌਪ ਡਾਈਵਰਸੀਫਿਕੇਸ਼ਨ ਨਹੀਂ ਕਰ ਰਹੇ, ਤੁਹਾਡੇ ਤਾਂ ਰੋਜ਼ਾਨਾ ਕਿੰਨੇ ਲੱਖ ਰੁਪਈਆ ਪੰਜਾਬ ਦੇ ਖਜ਼ਾਨੇ 'ਚੋਂ ਨਿਕਲ ਕੇ ਗੁਜਰਾਤ ਦੀਆਂ ਅਖਬਾਰਾਂ ਦੇ ਵਿੱਚ ਕੇਜਰੀਵਾਲ ਦੀ ਤੁਹਾਡੀ ਪਾਰਟੀ ਦੀ ਐਡਵਰਟਾਈਜ਼ਮੈਂਟ ਲਈ ਜਾ ਰਿਹਾ। ਅੱਛਾ। ਕਿਸ ਹੱਦ ਤੱਕ ਜਾ ਕੇ ਤੁਹਾਡੇ MLAਆਂ ਤੋਂ ਲੈ ਕੇ, ਇਹ ਵੀ ਚੱਕਰ ਮਾਰ ਕੇ ਆਇਆ ਹੋਣਾ ਗੁਜਰਾਤ, ਕਿਉਂਕਿ ਡਾਇਰੈਕਸ਼ਨ ਹੈ ਕਿ ਜੀ ਉੱਥੇ ਪ੍ਰਚਾਰ ਕਰੋ ਜਾ ਕੇ। ਸੋ ਇਹ ਤੁਹਾਨੂੰ ਨਹੀਂ ਨਜ਼ਰ ਆਉਂਦਾ ਕਿ ਭਾਈ ਇੱਕ ਉਹ ਬੰਦਾ ਜਿਹੜਾ ਪੰਜਾਬ ਦੇ ਪਾਣੀਆਂ ਦੇ ਉੱਤੇ ਹਰਿਆਣੇ ਦਾ ਹੱਕ ਮੰਨਦਾ ਹੈ, ਜਿਹੜਾ ਕੋਈ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਇਸ਼ੂ ਨਹੀਂ ਚੁੱਕਣ ਦਿੰਦਾ, ਜਿਹਨੇ ਪੰਜਾਬ ਦੇ ਤੁਹਾਡੇ 6 ਰਾਜ ਸਭਾ ਮੈਂਬਰਾਂ 'ਚੋਂ 4 ਕੇ 5 10-10 ਕਰੋੜ ਲੈ ਕੇ ਦਿੱਤੇ ਨੇ, ਤੇ ਤੁਸੀਂ ਉਸ ਪਾਰਟੀ 'ਚ ਬੈਠ ਕੇ ਪੱਗਾਂ ਸਿਰ ਤੇ ਬੰਨ੍ਹ ਕੇ ਪ੍ਰਕਾਸ਼ ਦਾੜਿਆਂ ਦੇ ਨਾਲ ਤੁਸੀਂ ਪੰਜਾਬੀਆਂ ਨੂੰ ਤਾਂ ਬੇਵਕੂਫ ਕਹਿ ਰਹੇ ਹੋ। ਤੁਹਾਡੇ ਤੋਂ ਵੱਡਾ ਬੇਵਕੂਫ ਕੌਣ ਹੈ ਜਿਸ ਪਾਰਟੀ ਦੇ ਵਿੱਚ ਤੁਸੀਂ ਬੈਠੇ ਹੋਏ ਹੋ? ਇਹ ਪਾਰਟੀ ਕਿਹੜੇ ਪੰਜਾਬ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ? ਬਸ ਇਹ ਸਵਾਲ ਜਿਹੜਾ ਉਹ ਨਿੱਜਰ ਸਾਹਿਬ ਲਈ ਅਸੀਂ ਛੱਡ ਦਿੰਦੇ ਜੀ। ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਨੇ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।